ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਫੈਸਲਾਬਾਦ ਦੇ ਵਿੱਚ ਗੌਰਮੈਂਟ ਕੰਪਰੀਹੈਂਸਿਵ ਮਾਡਲ ਹਾਈ ਸਕੂਲ ਜਾਮੀਆ ਸਕੂਲ। ਇਹ ਉਹ ਸਕੂਲ ਆ ਜਿੱਥੇ ਮੈਂ ਤਾਲੀਮ ਹਾਸਲ ਕੀਤੀ, 9ਵੀਂ 10ਵੀਂ ਕਲਾਸ ਇੱਥੋਂ ਪਾਸ ਕੀਤੀ। ਤਾਂ ਅੱਜ ਬਹੁਤ ਸਾਰੇ ਲੋਕ ਜਿਹੜੇ ਜਾਮੀਆ ਸਕੂਲੋਂ ਪੜ੍ਹੇ ਆ ਬਾਹਰ ਵੀ ਬੈਠੇ ਹੋਣਗੇ, ਦੇਖਣਗੇ ਆ ਸਾਈਕਲ ਸਟੈਂਡ ਉਦੋਂ ਹੁੰਦਾ ਸੀ ਇੱਥੇ, ਤੁਸੀਂ ਦੇਖੇ ਹੋਣੇ। ਹੁਣ ਅੱਜ ਕੱਲ੍ਹ ਮੋਟਰਸਾਈਕਲ ਆ ਤੇ ਮੋਟਰਸਾਈਕਲ ਸਟੈਂਡ ਆ। ਅਸੀਂ ਤੁਰੇ ਜਾਂਦੇ ਪਏ ਹੁਣ ਪ੍ਰਿੰਸੀਪਲ ਸਾਹਿਬ ਦੇ ਕਮਰੇ ਵੱਲ ਨੂੰ, ਔਰ ਨਾਲ ਨਾਲ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ ਤਾਂ ਕਿ ਤੁਸੀਂ ਇਹ ਵੀਡੀਓ ਦੇਖ ਸਕੋ, ਆਪਣੇ ਸਕੂਲ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕੋ। 1996 'ਚ ਜੀ ਮੈਂ ਇੱਥੇ ਮੈਟ੍ਰਿਕ ਕੀਤਾ ਸੀ ਤੇ ਸਾਡੀ ਕਲਾਸ ਹੁੰਦੀ ਸੀ 9th ਜਾਂ 10th, ਜਨਾਬ ਮੇਰੇ ਖਿਆਲ ਨਾਲ ਸੀ ਜਨਾਬ। ਸਾਡੇ ਕਲਾਸ ਟੀਚਰ ਸੀ ਬਾਬਾ ਮੁਖਤਾਰ ਸਾਹਿਬ, ਵਫਾਤ ਪਾ ਗਏ, ਅੱਲਾ ਜੰਨਤ ਨਸੀਬ ਫਰਮਾਏ ਉਹਨਾਂ ਨੂੰ। ਸਾਨੂੰ ਫਿਜ਼ਿਕਸ ਨਜ਼ੀਰ ਸਾਹਿਬ ਪੜ੍ਹਾਉਂਦੇ ਹੁੰਦੇ ਸੀ ਤੇ ਜਮੀਲ ਸਾਹਿਬ ਸਾਡੇ ਪ੍ਰਿੰਸੀਪਲ ਹੁੰਦੇ ਸੀ, ਔਰ ਵਾਈਸ ਪ੍ਰਿੰਸੀਪਲ ਦੀਨ ਮੁਹੰਮਦ ਜ਼ਮੀਰ ਡੋਗਰ ਸਾਹਿਬ ਹੁੰਦੇ ਸੀ। ਆ ਸਾਹਮਣੇ ਕੰਧਾਂ ਦੇ ਉੱਪਰ ਉਦੋਂ ਆਨਰ ਬੋਰਡ ਲੱਗਿਆ ਹੁੰਦਾ ਸੀ। ਜਿਹੜੇ ਸਟੂਡੈਂਟਸ ਨੇ 9ਵੀਂ 10ਵੀਂ ਦੇ ਬੋਰਡ ਦੇ ਇਮਤਿਹਾਨਾਂ ਚੋਂ ਨੰਬਰ ਚੰਗੇ ਲਏ ਹੁੰਦੇ ਸੀ, ਉਹਨਾਂ ਦੇ ਇੱਥੇ ਨਾਮ ਲਿਖਿਆ ਹੁੰਦਾ ਸੀ। ਇਹ ਸਾਹਮਣੇ ਸਾਡਾ ਬਲਾਕ ਆ ਗਿਆ, ਸਾਹਮਣੇ ਲੈਬਾਰਟਰੀ ਆ, ਇਸ ਸਾਈਡ ਦੇ ਜਿੱਧਰ ਬੱਚੇ ਤੁਰੇ ਜਾ ਰਹੇ, ਇੱਧਰ 9ਵੀਂ 10ਵੀਂ ਜਦੋਂ ਕਲਾਸਾਂ ਹੁੰਦੀਆਂ ਸੀ। ਸਾਹਮਣੇ ਇੱਕ ਲੌਂਜ ਜਿਹਾ ਵਾ, ਟੀਚਰ ਜਾ ਰਹੇ ਆ ਬੱਚਿਆਂ ਨੂੰ ਕਲਾਸ 'ਚ ਲੈ ਕੇ। ਤੇ ਹੁਣ ਦੁਬਾਰਾ ਅਸੀਂ ਜਾ ਰਹੇ ਹਾਂ ਬਾਹਰ ਵਾਲੀ ਸਾਈਡ ਤੇ ਅੱਜ ਕੱਲ੍ਹ ਉਹ ਆਨਰ ਬੋਰਡ ਇੱਥੇ ਨਹੀਂ ਲੱਗਿਆ। ਸਾਹਮਣੇ ਦੇਖੋ, ਅੱਜ ਕੱਲ੍ਹ ਇੱਥੇ ਉਹ ਆਨਰ ਬੋਰਡ ਉਹ ਸਾਹਮਣੇ ਉੱਥੇ ਅੱਜ ਕੱਲ੍ਹ ਨਹੀਂ ਲੱਗਿਆ। ਹੋਣਹਾਰ ਸਟੂਡੈਂਟਸ ਦੇ ਇੱਥੇ ਨਾਮ ਲਿਖੇ ਹੁੰਦੇ ਸੀ ਜਿਨ੍ਹਾਂ ਨੇ ਟੌਪ ਪੋਜੀਸ਼ਨ ਹਾਸਲ ਕੀਤੀ ਹੁੰਦੀ ਸੀ। ਜਿਹੜੇ 2 'ਚ ਅਸੀਂ ਪੜ੍ਹੇ ਆ ਉਦੋਂ ਉਮਰ ਫਰੂਕ ਸਾਹਿਬ ਪੋਜੀਸ਼ਨ ਹੋਲਡਰ ਸੀ। ਤੇ ਆ ਸਾਹਮਣੇ ਜਿਹੜਾ ਬਲਾਕ ਆ ਰਿਹਾ ਵਾ, ਇਹ ਬਲਾਕ ਉਦੋਂ ਹੈ ਨਹੀਂ ਸੀ ਇੱਥੇ, ਇਹ ਵਿਹਲੀ ਜਗ੍ਹਾ ਪਈ ਹੁੰਦੀ ਸੀ। ਇੱਥੇ ਮਸਜਿਦ ਹੁੰਦੀ ਸੀ, ਜ਼ੋਰ ਦੀ ਨਮਾਜ਼ ਅਸੀਂ ਇੱਥੇ ਪੜ੍ਹਦੇ ਹੁੰਦੇ ਸੀ। ਹੁਣ ਤੁਹਾਨੂੰ ਅਸੀਂ ਪਿੱਛੇ ਲੈ ਕੇ ਜਾਵਾਂਗੇ, ਇੱਥੇ ਹਾਕੀ ਦਾ ਗਰਾਊਂਡ ਸੀ ਬਹੁਤ ਵੱਡਾ, ਔਰ ਹਾਕੀ ਗਰਾਊਂਡ ਦੇ ਵਿੱਚ ਉਦੋਂ ਸਕੂਲਾਂ ਦੇ ਵਿੱਚ ਇੰਟਰ ਸਕੂਲ ਹਾਕੀ ਟੂਰਨਾਮੈਂਟ ਹੁੰਦੇ ਸੀ। ਔਰ ਹਾਕੀ ਗਰਾਊਂਡ ਦੇ ਬਿਲਕੁਲ ਪਰਲੇ ਬੰਨੇ ਜਿਹੜੇ ਸਟਾਫ ਹੁੰਦਾ ਸੀ ਉਹਨਾਂ ਦੀਆਂ ਰਿਹਾਇਸ਼ਾਂ ਹੁੰਦੀਆਂ ਸੀ। ਜਿਹੜੇ ਟੀਚਰਸ ਦੂਰ ਦਰਾਜ਼ ਪਿੰਡਾਂ 'ਚ ਜਾਂਦੇ ਸੀ ਉਹਨਾਂ ਨੂੰ ਇੱਥੇ ਰਿਹਾਇਸ਼ਾਂ ਮਿਲੀਆਂ ਹੋਈਆਂ ਸੀ। ਤੇ ਅੱਜ ਤਕਰੀਬਨ ਕਹਿ ਲਓ 96 'ਚ ਮੈਟ੍ਰਿਕ ਕੀਤਾ ਵਾ, ਕੋਈ 20 ਤੋਂ 25 ਸਾਲਾਂ ਬਾਅਦ ਸਕੂਲ ਦੇ ਵਿੱਚ ਆਏ ਦੁਬਾਰਾ, ਯਾਦਾਂ ਦੁਬਾਰਾ ਤਾਜ਼ਾ ਹੋ ਗਈਆਂ। ਤੇ ਉਮੀਦ ਕਰਾਂਗਾ ਤੁਹਾਨੂੰ ਵੀ ਵੀਡੀਓ ਦੇਖ ਕੇ ਤੁਹਾਡੀਆਂ ਯਾਦਾਂ ਵੀ ਤਾਜ਼ਾ ਹੋਣਗੀਆਂ, ਜ਼ਰੂਰ ਤਾਜ਼ਾ ਹੋਣਗੀਆਂ। ਇਹ ਸਾਹਮਣੇ ਆ ਗਰਾਊਂਡ ਆ, ਬਿਲਡਿੰਗ ਸਾਹਮਣੇ, ਇੱਥੇ ਅਸੈਂਬਲੀ ਹੁੰਦੀ ਸੀ। ਦੀਨ ਮੁਹੰਮਦ ਜ਼ਮੀਰ ਡੋਗਰ ਸਾਹਿਬ ਖਿਤਾਬ ਕਰਦੇ ਹੁੰਦੇ ਸੀ ਔਰ ਸਾਨੂੰ ਕਹਿੰਦੇ ਹੁੰਦੇ ਸੀ ਕਿ ਜ਼ਿਕਰ ਕਰਿਆ ਕਰੋ ਸੁਭਾਨ ਅੱਲਾਹ व बिहम्दिही ਸੁਭਾਨ ਅੱਲਾਹਿਲ ਅਜ਼ੀਮ, ਲਾ ਇਲਾਹਾ ਇल्लल्लाह ਦਾ ਜ਼ਿਕਰ ਕਰਿਆ ਕਰੋ, ਇਹ ਜ਼ਿਕਰ ਕਰੋਗੇ ਤੁਹਾਡੇ ਪੇਪਰ ਚੰਗੇ ਹੋਣਗੇ। ਇਹ ਸਾਨੂੰ ਮੋਟੀਵੇਟ ਕਰਦੇ ਹੁੰਦੇ ਸੀ। ਤੇ ਜਦੋਂ ਰਿਸੈਸ ਹੋਣੀ, ਯਾਨੀ ਕਹਿ ਲਓ ਕਿ ਅੱਧੀ ਛੁੱਟੀ ਹੋਣੀ, ਅਸੀਂ ਉਸ ਜ਼ਮਾਨੇ 'ਚ ਜੇਬ ਖਰਚ ਰੁਪਈਆ ਜਾਂ 2 ਰੁਪਏ ਮਿਲਦੇ ਹੁੰਦੇ ਸੀ, ਔਰ ਕਦੇ ਕਦੇ ਜੇਬ ਖਰਚ ਨਹੀਂ ਵੀ ਮਿਲਦਾ ਹੁੰਦਾ ਸੀ, ਹਾਲਾਤ ਮਾੜੇ ਸੀ। ਬਾਹਰ ਨਵਾਬ ਹਲੀਮ ਵਾਲਾ ਹੁੰਦਾ ਸੀ, और को जाना ते जाके और को हलीम जाना, नवाब रुपये का नाम रुपये का हलीम। कई दफ़ा नहीं उन्हें देख दुख के वैसे ही वापस आ जाना। तो बाहर तुम दिखा रहे हैं आ स्कूल का गेट अज भी उदा का पुराना स्कूल का नाम लिखा होया, तुम देख सकते हैं। सामने तुम दिखाया, दिखाने का मकसद यही सी कि सामने सारी जगह खाली पई हुंदी सी, एक या 2 दुकानां होंदियां सी। आ देखो जी, सामने सारी जगह तो खाली हुंदी सी। उस साइड ते करके ਉਹ ਉੱਥੇ ਕਰਕੇ ਨਵਾਬ ਦੇ ਹਲੀਮ ਦੁਕਾਨ ਹੁੰਦੀ ਸੀ। ਆ ਸਾਹਮਣੇ ਸਟੇਸ਼ਨ ਹੈ, ਸਮਨਾਬਾਦ ਸਟੇਸ਼ਨ। ਪਲੇਟਫਾਰਮ ਤੇ ਜਾ ਕੇ ਸਰ ਜਾ ਕੇ ਬਹਿ ਜਾਣਾ, ਬੈਂਚ ਦਰਖਤਾਂ ਥੱਲੇ ਬੈਂਚ ਹੁੰਦੇ ਸੀ, ਬੈਂਚਾਂ ਜਾ ਕੇ ਬਹਿ ਜਾਣਾ, ਟਾਈਮ ਪਾਸ ਕਰਨਾ। ਹੁਣ ਤਾਂ ਸਮਨਾਬਾਦ ਸਟੇਸ਼ਨ ਤੇ ਟ੍ਰੇਨ ਵੀ ਰੁਕਦੀ ਹੈ, ਤਾਂ ਮੈਂ ਤੁਹਾਨੂੰ ਸਮਨਾਬਾਦ ਸਟੇਸ਼ਨ ਨਜ਼ਰ ਵੀ ਆ ਰਿਹਾ ਹੋਣਾ। ਉਹ ਦੇਖੋ ਸਾਹਮਣੇ